ਹਿਸਾਬ ਇਹ ਆ ਗਿਆ ਕਿ ਕਿਸੇ ਨੂੰ ਕੋਈ ਚੰਗੀ ਗੱਲ ਦੱਸੋ ਨਾ ਤਾਂ ਉਹਨੇ ਕਹਿਣਾ ਹੈ ਪਤਾ ਨਹੀਂ ਕੀ ਗੱਲ ਕਰਨ ਡਿਆ। ਤੇ ਜੇ ਕਿਸੇ ਨੂੰ ਹੁਸ਼ਿਆਰੀ ਚਲਾਕੀ ਨਾਲ ਕੋਈ ਗੱਲ ਸਮਝਾ ਦਿਓ ਬਾਦਸ਼ਾਹ, ਤੇ ਉਹਨੇ ਕਹਿਣਾ ਕਿ ਹਾਏ ਬੰਦਾ ਹੀ ਬੜਾ ਨੇਕ ਹੈ, ਬੰਦਾ ਹੀ ਬੜਾ ਚੰਗਾ ਹੈ, ਭਾਵੇਂ ਅਗਲਾ ਜਨਾਬ ਪਛਵਾੜੇ ਦਾ ਸਾਰਾ ਮਾਸ ਲਾ ਕੇ ਲੈ ਜੇ। ਅੱਜ ਦੀ ਜਨਾਬ ਗੱਲ ਕਰਾਂਗੇ ਇੱਕ ਸਾਦੇ ਰਿੱਛ ਦੀ ਤੇ ਨਾਲ ਇੱਕ ਚਲਾਕ ਲੋਮੜੀ ਦੀ। ਦੋਨਾਂ ਦੀ ਯਾਰੀ ਦੋਸਤੀ ਹੋ ਜਾਂਦੀ ਹੈ। ਤੇ ਉਹ ਕਹਿੰਦਾ ਕਿ ਚਲੋ ਠੀਕ ਹੈ ਜਨਾਬ, ਇੱਕ ਦਿਨ ਤੈਅ ਪੈਂਦਾ ਕਿ ਮੱਛੀਆਂ ਫੜਨ ਚੱਲੇ ਆ। ਰਿੱਛ ਵਿਚਾਰਾ ਸਾਦਾ ਹੁੰਦਾ, ਉਹਨੂੰ ਪਤਾ ਨਹੀਂ ਹੁੰਦਾ ਕਿ ਮੱਛੀਆਂ ਕਿਵੇਂ ਫੜੀ ਦੀਆਂ। ਉਹ ਪੁੱਛਦਾ ਕਿ ਪੀਨੋ ਮੱਛੀਆਂ ਫੜਨੀਆਂ ਕਿੰਜ? ਉਹਨੇ ਕਿਹਾ ਮੱਛੀਆਂ ਫੜਨਾ ਬਹੁਤ ਸੌਖਾ ਆ, ਅਸੀਂ ਜਾਵਾਂਗੇ ਦਰਿਆ ਤੇ ਦਰਿਆ ਦੇ ਕੰਢੇ ਤੇ ਤੂੰ ਸਕੂਨ ਨਾਲ ਚੁੱਪ ਕਰਕੇ ਦਰਿਆ ਨੂੰ ਕੰਢ ਕਰਕੇ ਬਹਿ ਜਾਣਾ ਤੇ ਆਪਣੀ ਦੁੰਮ ਪਾਣੀ 'ਚ ਸੁੱਟ ਦੇਣੀ ਹੈ। ਜਿਉਂ ਹੀ ਤੂੰ ਆਪਣੀ ਦੁੰਮ ਪਾਣੀ ਸੁੱਟੇਗਾ ਤੇ ਮੱਛੀਆਂ ਜਨਾਬ ਉਹਦੇ ਨਾਲ ਲੱਗ ਜਾਣਗੀਆਂ। ਹੁਣ ਜਨਾਬ ਰਿੱਛ ਹੀ ਸਾਦਾ ਉਹ ਗੱਲ ਮੰਨ ਗਿਆ ਉਹਦੀ। ਜਿਲੇ ਉਹ ਬੈਠਾ ਰਿਹਾ ਤੇ ਜਨਾਬ ਪਾਣੀ ਹੀ ਬੜਾ ਠੰਡਾ ਤੇ ਰਿੱਛ ਦੀ ਦੁੰਮ ਜਨਾਬ ਸੁੰਨ ਹੋ ਗਈ ਤੇ ਉਹਨੂੰ ਲੱਗੇ ਕੋਈ ਜਨਾਬ ਕੋਈ 6 ਫੁੱਟ ਦੀ ਜਨਾਬ ਕੋਈ ਮੱਛੀ ਜਨਾਬ ਦੁੰਮ ਨੂੰ ਲੱਗ ਗਈ ਆ। ਉਧਰੋਂ ਜਨਾਬ ਲੋਮੜੀ ਨੇ ਰੱਜ ਕੇ ਮੱਛੀਆਂ ਮੁੱਛੀਆਂ ਖਾ ਲੀਆਂ। ਰਿੱਛ ਵਿਚਾਰੇ ਵੈਸੇ ਸਾਦਾ ਲੋਕ, ਮੈਂ ਤਾਂ ਕਹਿੰਦਾ ਰਿੱਛਾਂ ਨੂੰ ਅਗਰ ਪਤਾ ਚੱਲ ਜੇ ਕਿ ਜਿਹੜੀਆਂ ਗੱਲਾਂ ਅਸੀਂ ਉਹਨਾਂ ਦੇ ਬਾਰੇ 'ਚ ਮਸ਼ਹੂਰ ਕੀਤੀ ਦੀਆਂ ਆ, ਅਕਸਰ ਦੇਖਣਾ ਕਿ ਕਹਿੰਦੇ ਨੇ ਓਏ ਕੁੜੀਆਂ ਨੂੰ ਰਿੱਛਾਂ ਦਾ ਤਮਾਸ਼ਾ ਨਹੀਂ ਵੇਖਣਾ ਚਾਹੀਦਾ, ਰਿੱਛ ਕੁੜੀਆਂ ਚੁੱਕ ਕੇ ਲੈ ਜਾਂਦੇ ਨੇ ਤੇ ਫਿਰ ਉੱਥੇ ਜਾ ਕੇ ਜਨਾਬ ਉਹਨਾਂ ਦੇ ਪੈਰ ਚੱਟ ਕੇ ਉਹਨਾਂ ਨੂੰ ਮਾਰ ਦਿੰਦੇ ਨੇ। ਤੋ ਬਾਦਸ਼ਾਹ ਖੈਰ ਰਿੱਛ ਬੈਠਾ ਰਿਹਾ ਕਾਫੀ ਦੇਰ। ਜਿਲੇ ਰਿੱਛ ਆਇਆ ਤੇ ਜਨਾਬ ਦੁੰਮ ਸੁੰਨ ਹੋ ਗਈ ਤੇ ਠੰਡ ਨਾਲ ਜਨਾਬ ਦੁੰਮ ਹੀ ਝੜ ਗਈ। ਤੇ ਅੱਜ ਜਿਹੜੀ ਇਹ ਗੱਲ ਹੈ ਕਿ ਦੁੰਮ ਉਹਦੀ ਝੜ ਗਈ ਤੇ ਉਹਨੇ ਗੱਲ ਮੰਨ ਲਈ ਲੋਮੜੀ ਦੀ। ਠੀਕ ਆ, ਅੱਜ ਸਾਨੂੰ ਜਨਾਬ ਸਾਡੇ ਕੰਨਾਂ 'ਚ ਬੜੇ ਲੋਕ ਗੱਲਾਂ ਪਾਉਂਦੇ ਨੇ, ਲੇਕਿਨ ਅਗਰ ਅਸੀਂ ਇਹਤਿਆਤ ਨਾਲ ਸੁਣੀਏ ਤੇ ਦੇਖੀਏ ਕਿ ਆਖਰ ਲੋਕ ਕਹਿਣਾ ਕੀ ਚਾਹੁੰਦੇ ਨੇ, ਅਸਲ ਇਹਨਾਂ ਦਾ ਕੀ ਮਕਸਦ ਨੇ, ਕਿਆ ਇਹ ਵਾਕਈ ਸਾਡਾ ਭਲਾ ਚਾਹੁੰਦੇ ਨੇ ਜਾਂ ਸਿਰਫ ਵਾਰਦਾਤ ਪਾਉਣ ਡੇ ਨੇ। ਤਾਂ ਆਓ ਸੱਜਣੋਂ ਫਿਰ ਗੌਰ ਨਾਲ ਗੱਲਾਂ ਸੁਣੀਏ ਤੇ ਆਪਣੀ ਜ਼ਿੰਦਗੀ ਨੂੰ ਸੋਹਣਾ ਕਰੀਏ। ਖੁਸ਼ ਰਹੋ, ਆਬਾਦ ਰਹੋ।